ਸਾਰੇ ਸੁਣਨ ਵਾਲੇ ਪਿਆਰੇ ਦੋਸਤਾਂ, ਬਜ਼ੁਰਗਾਂ ਤੇ ਮਿਹਰਬਾਨਾਂ ਨੂੰ GS ਸਟੂਡੀਓ ਦੀ ਤਰਫੋਂ ਸ਼ਾਇਰ JM ਸਾਦਕ ਫਰੂਕਾਬਾਦੀ ਸਲਾਮ ਪੇਸ਼ ਕਰਦਾ ਹੈ। ਦੋਸਤੋ, ਗੱਲ ਮੁੱਕਦੀ ਏ ਤੁਹਾਡੀ ਪਸੰਦ ਤੇ। ਜਿਵੇਂ ਤੁਸੀਂ ਸਾਡੀਆਂ ਦਾਸਤਾਨਾਂ ਸੁਣਦੇ ਹੋ, ਪਸੰਦ ਕਰਦੇ ਹੋ, ਅਸੀਂ ਤੁਹਾਡਾ ਬਹੁਤ ਸ਼ੁਕਰੀਆ ਅਦਾ ਕਰਨੇ ਆ। ਪਿਆਰੇ ਦੋਸਤੋ, ਅੱਜ ਦੀ ਦਾਸਤਾਨ ਦਾ ਨਾਂ ਹੈ ਚੌਧਰੀ ਦੇ ਪੁੱਤਰ ਦਾ ਵਿਆਹ। ਇਸ ਦਾਸਤਾਨ ਦੀ ਫਰਮਾਇਸ਼ ਕਰਦੇ ਨੇ ਖਾਦਮ ਹੁਸੈਨ ਪੰਗਵਾ ਦੇ ਖੂਹ ਵਾਲੇ, ਅਨਵਰ ਪੱਟੀ ਗਿਰਜਾ ਕਲੋਨੀ ਤੋਂ, ਕਾਲੇ ਵਾਲੇ ਚੀਮੇ ਤੋਂ, ਜ਼ਕਾਉਲਾ ਚੀਮਾ ਨਿਜ਼ਾਮਪੁਰ ਤੋਂ, ਲਾਲਾ ਅਰਸ਼ਦ ਨਿਜ਼ਾਮਪੁਰੀਆ। ਪਿਆਰੇ ਦੋਸਤੋ, ਹੁਣ ਆਉਂਦੇ ਆ ਅੱਜ ਦੀ ਦਾਸਤਾਨ ਵੱਲੇ। ਪੁਰਾਣੇ ਵੇਲਿਆਂ ਦੀ ਗੱਲ ਏ, ਜਦੋਂ ਕਿਸੇ ਦਾ ਧੀ ਪੁੱਤਰ ਜਵਾਨ ਹੋ ਜਾਂਦਾ ਸੀ ਤੇ ਉਹਦਾ ਰਿਸ਼ਤਾ ਲੋਕ ਆਪ ਨਹੀਂ ਸਨ ਲੱਭਦੇ, ਬਲਕਿ ਮੀਰ ਆਲਮ ਦੀ ਇਹ ਜ਼ਿੰਮੇਵਾਰੀ ਲਾ ਦਿੰਦੇ ਸਨ ਕਿ ਉਹ ਸਾਖ ਲੱਭੇ ਤੇ ਲੋਕ ਉਹਦੇ ਭਰੋਸੇ ਤੇ ਹਾਂ ਕਰ ਦਿੰਦੇ ਸਨ ਤੇ ਧੀ ਪੁੱਤਰ ਦਾ ਵਿਆਹ ਅੱਖਾਂ ਮੀਟ ਕੇ ਕਰ ਦਿੰਦੇ ਸਨ। ਇਸੇ ਤਰ੍ਹਾਂ ਇੱਕ ਪਿੰਡ ਦਾ ਚੌਧਰੀ, ਜਿਹਦਾ 4 ਚਫੇਰੇ ਇਲਾਕੇ 'ਚ ਬੜਾ ਨਾਂ ਸੀ, ਉਹਦਾ ਪੁੱਤਰ ਜਵਾਨ ਹੋਇਆ ਤੇ ਉਹਨੇ ਆਪਣੇ ਮੀਰ ਆਲਮ ਨੂੰ ਸੱਦਿਆ ਤੇ ਉਹਨੂੰ ਕਿਹਾ, ਮੇਰੇ ਪੁੱਤਰ ਵਾਸਤੇ ਕਿਧਰੋਂ ਚੰਗਾ ਰਿਸ਼ਤਾ ਲੱਭ। ਚੌਧਰੀ ਮੀਰ ਆਲਮ ਨੂੰ ਕੀ ਕਹਿੰਦਾ ਇਹ ਤੁਹਾਨੂੰ ਗਾ ਕੇ ਸੁਣਾਏਗਾ ਸਾਦਕ ਪੱਟੀ ਬਾਗ ਮੋੜ ਵਾਲਾ। ਰਿਕਾਰਡਿੰਗ ਕਰ ਰਹੇ ਨੇ GS ਸਟੂਡੀਓ ਵਾਲੇ ਲਾਲਾ ਜੀ ਤੇ ਸ਼ਾਇਰੀ ਦੇ ਅੰਦਾਜ਼ ਵਿੱਚ ਢਾਲਦੇ ਨੇ ਸ਼ਾਇਰ JM ਸਾਦਕ ਫਰੂਕਾਬਾਦ ਵਾਲੇ। ਕੰਨ ਲਾ ਕੇ ਸੁਣ ਲੈ ਗੱਲ ਮੇਰੀ, ਤੈਨੂੰ ਸਮਝਾਵਾਂ। ਸਭ ਕੋਈ ਸਾਖ ਸੁਨੱਖਾ ਜਿੱਥੇ ਪੁੱਤ ਵਿਆਵਾਂ। ਸਾਕੀ ਸੈਣੀ ਕੌਰ ਨਾਲ ਮੈਂ ਟੁੱਕਣ ਜਾਵਾਂ। ਪਰੀਆਂ ਵਰਗੀ ਨੋ ਵਿਆਹ ਕੇ ਕਰ ਲਿਆਵਾਂ। ਕਸਰਤ ਨਾਲ ਸਭ ਕੁਝ ਨਹੀਂ ਕਿਸੇ ਸ਼ੈ ਦਾ ਘਾਟਾ। ਇੱਜ਼ਤ ਬਖਸ਼ੀ ਰੱਬ ਨੇ ਜਾਂਦਾ ਕੋਲੇ ਲਾਕਾ। ਖਾਂਦਾ ਪੀਂਦਾ ਮੌਜ ਨਾਲ ਦਿੰਦਾ ਏ ਦਾਤਾ। ਰੀਜਾਂ ਨਾਲ ਵਿਆਹੁਣਾ ਕਰਨਾ ਢੋਲ ਧਮਾਕਾ। ਪਿਆਰੇ ਦੋਸਤੋ, ਜਦੋਂ ਚੌਧਰੀ ਨੇ ਮੀਰ ਆਲਮ ਦੀ ਡਿਊਟੀ ਲਾ ਦਿੱਤੀ ਤੇ ਚੌਧਰੀ ਦੀ ਗੱਲ ਸੁਣ ਕੇ ਮੀਰ ਆਲਮ ਆਖਦਾ, ਜਜਮਾਨ ਮੈਂ ਵਾਅਦਾ ਕਰਨਾ ਤੇਰੇ ਪੁੱਤਰ ਲਈ ਚੰਗਾ ਸਾਖ ਲੱਭਾਂਗਾ। ਹੁਣ ਤੀਕ ਮੈਂ ਜਿੰਨੇ ਕੰਮ ਕੀਤੇ ਨੇ, ਮੇਰੇ ਕੰਮ ਦੀ ਕਿਸੇ ਕਦੀ ਨੇ ਵਿਚਾਰ ਨਹੀਂ ਕੀਤੀ। ਤੇ ਮੀਰ ਆਲਮ ਕਿਵੇਂ ਰਿਸ਼ਤਾ ਲੱਭਣ ਜਾਂਦਾ ਤੇ ਸ਼ਾਇਰ ਕੀ ਲਿਖਦਾ, ਤੇਰੇ ਪੁੱਤ ਲਈ ਲੱਭਾਂਗਾ ਮੈਨੂੰ ਪਿਆਰੀ। ਅੱਜ ਤੱਕ ਮੇਰੇ ਕੰਮ ਦੀ ਕਿਸੇ ਨੀ ਨਿੰਦ ਵਿਚਾਰੀ। ਕਹਿ ਕੇ ਰੱਬ ਦੀਆਂ ਰੱਖਾਂ ਕੀਤਾ ਪੈਂਡਾ ਜਾਰੀ। ਪੜ ਬਿਸਮਿਲ੍ਲਾ ਕੀਤੀ ਉਹਨੇ ਘੋੜ ਸਵਾਰੀ। ਰੱਬ ਸੋਹਣੇ ਦੇ ਅੱਗੇ ਉਹਨੇ ਅਰਜ਼ ਗੁਜ਼ਾਰੀ। ਰੱਬ ਰੱਖੇਗਾ ਲਾਜ ਤੇ ਲੱਭੇ ਸੋਹਣੀ ਨਾਰੀ। ਪੂਰੀ ਕਰ ਵਾਵਾ ਆਪਣੀ ਜ਼ਿੰਮੇਦਾਰੀ। ਮੇਰੇ ਸਿਰ ਤੇ ਸੋਹਣਿਆ ਪੰਡ ਬਹੁਤੀ ਪਾਰੀ। ਮੇਰੇ ਸਿਰ ਤੇ ਸੋਹਣਿਆ ਪੰਡ ਬਹੁਤੀ ਪਾਰੀ। ਮੇਰੇ ਦੋਸਤੋ ਤੇ ਬਜ਼ੁਰਗੋ, ਮੀਰ ਆਲਮ ਸਫ਼ਰ ਕਰਦਿਆਂ ਇੱਕ ਪਿੰਡ ਅੱਪੜ ਜਾਂਦਾ ਹੈ ਤੇ ਉੱਥੇ ਘੋੜੇ ਤੋਂ ਥੱਲੇ ਉਤਰ ਕੇ ਸੋਚਦਾ ਹੈ, ਕਿਉਂ ਨਾ ਇਸ ਪਿੰਡ ਵਿੱਚ ਜਾਵਾਂ ਤੇ ਜਿਹੜਾ ਇਸ ਪਿੰਡ ਵਿੱਚ ਕੋਈ ਬੰਦਾ ਮੈਨੂੰ ਘਰ ਰੱਖਣ ਦੀ ਥਾਂ ਦੇਵੇਗਾ, ਉਹਦੇ ਘਰੋਂ ਨਾਲੇ ਰੋਟੀ ਪਾਣੀ ਖਾਵਾਂਗਾ ਤੇ ਨਾਲੇ ਉਹਨੂੰ ਗੱਲ ਸੁਣਾਵਾਂਗਾ। ਇਸੇ ਤਰ੍ਹਾਂ ਇੱਕ ਬੰਦਾ ਉਹਨੂੰ ਮਿਲ ਜਾਂਦਾ ਹੈ। ਉਹਨੇ ਮੀਰ ਆਲਮ ਨੂੰ ਰੁਕਣ ਲਈ ਜਗ੍ਹਾ ਦਿੱਤੀ ਤੇ ਮੀਰ ਆਲਮ ਨੇ ਨਾਲੇ ਉੱਥੋਂ ਰੋਟੀ ਪਾਣੀ ਖਾਧਾ ਤੇ ਨਾਲੇ ਆਪਣੀ ਗੱਲ ਸੁਣਾਈ। ਕੀ ਗੱਲ ਸੁਣਾਈ ਗਾ ਕੇ ਸੁਣਾ ਰਿਹਾ ਸਾਦਕ ਪੱਟੀ ਬਾਗ ਮੋੜ ਵਾਲਾ। ਮੈਂ ਮੁਸਾਫਰ ਦੂਰ ਦਾ ਪੈਂਦਾ ਬੜਾ ਲਮੇਰਾ। ਰੱਬ ਸੋਹਣੇ ਚਾ ਮੇਲ ਕਰਾਇਆ ਤੇਰਾ ਮੇਰਾ। ਦੱਸ ਪਾਵੋ ਕੋਈ ਰਿਸ਼ਤਾ ਹੋਵੇ ਬਹੁਤ ਚੰਗੇਰਾ। ਮੈਂ ਮੁੜ ਜਾਵਾਂ ਇੱਥੋਂ ਲੈ ਕੇ ਸੁੱਖ ਸਨੇਰਾ। ਬਹੁਤ ਚੰਗੇ ਲੋਕ ਬੜੇ ਹੀ ਕਰਮਾਂ ਵਾਲੇ। ਜਾਣਨ ਇਹਨਾਂ ਤਾਂ ਹੀ ਲੋਕੀ ਹਾਲ ਦੁਆਲੇ। ਸਾਕੀ ਉਹ ਜਾ ਲੱਭਦੇ ਦੀਵਾ ਬਾਲ ਕੇ ਪਾਲੇ। ਆਏ ਗਏ ਦੀ ਸੇਵਾ ਕਰਦੇ ਖੂਬ ਸੰਭਾਲੇ। ਮੇਰੇ ਦੋਸਤੋ,
ਮੀਰ ਆਲਮ ਨੇ ਜਿਹੜੇ ਬੰਦੇ ਨਾਲ ਗੱਲ ਕੀਤੀ ਉਹਦੀ ਧੀ ਜਵਾਨ ਸੀ। ਉਹ ਮੀਰ ਆਲਮ ਦੀਆਂ ਗੱਲਾਂ ਸੁਣ ਕੇ ਪੁੱਛਣ ਲੱਗਾ ਕਿ ਮੁੰਡੇ ਦੀ ਕੀ ਉਮਰ ਏ ਤੇ ਕੀ ਰੰਗ ਢੰਗ ਏ। ਮੀਰ ਆਲਮ ਕਿਵੇਂ ਦੱਸਦਾ ਹੈ, ਸ਼ਾਇਰ ਕੀ ਲਿਖਦਾ ਹੈ। ਵਰਿਆਂ ਦਾ ਗੱਭਰੂ ਬਾਤ ਸੁਨੱਖਾ ਸੋਹਣਾ, ਨੈਣ ਨਕਸ਼ ਨੇ ਤਿੱਖੇ ਰੰਗ ਚਿੱਟਾ ਮਨ ਮੋਹਣਾ। ਤੁਸਾਂ ਇੰਜ ਦਾ ਗੱਭਰੂ ਕਿਤੇ ਨਹੀਂ ਵੇਖਿਆ ਹੋਣਾ, ਲੱਭੇ ਨਾਲ ਨਸੀਬਾਂ ਇੰਜ ਦਾ ਉਹ ਪਰਾਉਣਾ। ਬਾਪ ਦੀਆਂ ਜਗੀਰਾਂ ਦਾ ਉਹ ਵਾਰਸ ਕੱਲਾ, ਮਾਲ ਮਤਾ ਦੀ ਥੋੜ ਨਹੀਂ ਕੋਈ ਮਾਸ਼ਾ ਅੱਲਾ। ਮੇਰੇ ਵੱਲੋਂ ਇਸ ਗੱਲ ਦੀ ਪੂਰੀ ਤਸੱਲਾ, ਗਹਿਣਾ ਗੱਟਾ ਪਾਉਣਗੇ ਨਾਲੇ ਮੁੰਦਰੀ ਛੱਲਾ। ਮੀਰ ਆਲਮ ਨੇ ਚੌਧਰੀ ਤੇ ਚੌਧਰੀ ਦੇ ਪੁੱਤਰ ਦੀ ਇੰਨੀ ਤਾਰੀਫ ਕੀਤੀ ਕਿ ਉਸ ਬੰਦੇ ਨੇ ਆਪਣੀ ਧੀ ਦਾ ਸਾਕ ਦੇ ਦਿੱਤਾ। ਮੀਰ ਆਲਮ ਨੂੰ ਉਹਨੇ ਚਾਵਾਂ ਦੇ ਨਾਲ ਵਿਦਿਆ ਕੀਤਾ ਤੇ ਕਿਵੇਂ ਕੀਤਾ, ਸਾਦਕ ਪੱਟੀ ਬਾਗ ਮੋੜਾ ਵਾਲਾ ਗਾ ਕੇ ਸੁਣਾ ਰਿਹਾ ਹੈ। ਸੁੱਕੀ ਸੰਦੀ ਜਾ ਪਿਛਾਂ ਵੱਲ ਮੋੜ ਮੁਹਾਰਾ, ਆਪਣੇ ਸਾਰੇ ਚਾਅ ਮੈਂ ਆਪਣੀ ਧੀ ਤੋਂ ਵਾਰਾਂ। ਦਿੱਤਾ ਸਾਗ ਮਤੀ ਦਾ ਕਰਕੇ ਸੋਚ ਵਿਚਾਰਾਂ, ਰੱਬ ਸੋਹਣੇ ਦਾ ਅੱਜ ਮੈਂ ਲੱਖ ਲੱਖ ਸ਼ੁਕਰ ਗੁਜ਼ਾਰਾਂ। ਅਗਲੀ ਚੰਨ ਦੀ ਚੌਦਵੀਂ ਤੇ ਤੁਸੀਂ ਤੁੱਕੋ ਆ ਕੇ, ਤੁਕਨਾ ਤੌਰ ਦੇ ਨਾਲ ਤੇ ਜ਼ਰਾ ਵੱਜ ਵਜਾ ਕੇ। ਆਓ ਤੁਸੀਂ ਮੁੰਡੇ ਨੂੰ ਸਿਰ ਤੇ ਸੇਰੇ ਲਾ ਕੇ, ਦੱਸੀ ਨਾਲ ਦਾ ਬਾਂਗਾਲੇ ਸਾਰੀ ਜਾ ਕੇ। ਦੋਸਤੋ ਬਜ਼ੁਰਗੋ, ਮੀਰ ਆਲਮ ਨੂੰ ਚਾਅ ਚੜ ਗਿਆ। ਉਹਦੇ ਚਾਵਾਂ ਦਾ ਕੋਈ ਅੰਤ ਨਹੀਂ ਸੀ। ਮੀਰ ਆਲਮ ਨੂੰ ਆਪਣੀ ਉਂਗਲੀ ਦੇ ਵਿੱਚ ਉਹ ਛਾਪ ਦਿਸਣ ਲੱਗ ਪਈ, ਜਿਹੜੀ ਚੌਧਰੀ ਨੇ ਉਹਨੂੰ ਚੰਗਾ ਤੇ ਸੋਹਣਾ ਸਾਕ ਲੱਭਣ ਤੇ ਦੇਣ ਦੀ ਹਾਂ ਕੀਤੀ ਸੀ। ਮੀਰ ਆਲਮ ਘੋੜੇ ਤੇ ਸਵਾਰ ਹੋਇਆ ਤੇ ਆਪਣੇ ਪਿੰਡ ਆ ਕੇ ਚੌਧਰੀ ਨੂੰ ਸਾਰੀ ਖੁਸ਼ਖਬਰੀ ਦਿੱਤੀ। ਚੌਧਰੀ ਬੜਾ ਖੁਸ਼ ਹੋਇਆ। ਕਰਦਿਆਂ ਕਰਦਿਆਂ ਵਿਆਹ ਦੀ ਤਾਰੀਖ ਆ ਗਈ। ਵਿਆਹ ਵਾਲੇ ਘਰ ਮੇਲ ਆਉਣਾ ਸ਼ੁਰੂ ਹੋ ਗਿਆ। ਚੰਨ ਦੀ 13ਵੀਂ ਤਾਰੀਖ ਨੂੰ ਚੌਧਰੀ ਦੇ ਘਰ ਮੇਲ ਆ ਗਿਆ ਤੇ ਵਿਆਹ ਦਾ ਮਾਹੌਲ ਬਣ ਗਿਆ। ਵਿਹੜੇ ਵਿੱਚ ਰੌਣਕਾਂ ਲੱਗੀਆਂ ਤੇ ਰਾਜਾ ਵੀ ਦੇਗਾ ਲੈ ਕੇ ਆ ਗਿਆ। ਸਾਦਕ ਪੱਟੀ ਬਾਗ ਮੋੜ ਵਾਲਾ ਪੇਸ਼ ਕਰਦਾ ਹੈ। ਰਾਜੇ ਨੇ ਵੀ ਬੇੜੇ ਦੇ ਵਿੱਚ ਦੇਗਾਂ ਧਰੀਆਂ, ਸਾਰਾ ਘਰ ਸਜਾ ਦਿੱਤਾ ਲਾ ਕੇ ਫੁੱਲ ਚੜੀਆਂ। ਨਾਨਕੇ ਦਾਲ ਕੇ ਆ ਕੇ ਸਭ ਨੂੰ ਰੀਝਾਂ ਬੜੀਆਂ, ਸਾਰੇ ਪਿੰਡ ਨੂੰ ਚਾਅ ਚੜੇ ਖੁਸ਼ੀਆਂ ਦੀਆਂ ਘੜੀਆਂ। ਚੌਧਰੀ ਰਾਜੇ ਨੂੰ ਸੱਦ ਕੇ ਗੱਲ ਆਖਣ ਲੱਗਾ, ਕੱਲ ਜਾਣਾ ਜੰਜੇ ਸਭ ਨੂੰ ਦੇ ਦੇ ਸੱਦਾ। ਰਹਿ ਨਾ ਜਾਵੇ ਪਿੰਡ 'ਚ ਕੋਈ ਛੋਟਾ ਵੱਡਾ, ਸੋਹਣੇ ਰੱਬ ਤੋਂ ਖੁਸ਼ੀਆਂ ਭਰਿਆ ਵੇਲਾ ਲੱਭਾ। ਰਾਜਾ ਪੂਰੇ ਪਿੰਡ ਵਿੱਚ ਸੱਦਾ ਦੇ ਆਇਆ। ਹੌਲੀ ਹੌਲੀ ਰਾਤ ਪੈ ਗਈ ਤੇ ਸਾਰੀ ਰਾਤ ਵੀ ਸ਼ੁਕਲ ਮੇਲਾ ਹੁੰਦਾ ਰਿਹਾ। ਪਤਾ ਵੀ ਨਾ ਲੱਗਿਆ ਕਿ ਦਿਨ ਚੜ ਗਿਆ। ਜਿਸ ਵੇਲੇ ਦਿਨ ਚੜਿਆ, ਸਾਰੇ ਰਿਸ਼ਤੇਦਾਰ ਜੰਝ ਨਾਲ ਜਾਣ ਲਈ ਤਿਆਰ ਹੋਣ ਲੱਗ ਪਏ। ਸਗਨ ਸਾਰਤ ਕਰਦਿਆਂ ਕਰਦਿਆਂ ਦੁਪਹਿਰ ਹੋ ਗਈ। ਉਧਰ ਚੌਧਰੀ ਵੀ ਤਿਆਰ ਹੋ ਗਿਆ, ਜਿਹੜਾ ਲਾੜੇ ਦਾ ਬਾਪ ਸੀ। ਤੇ ਕਿਵੇਂ ਤਿਆਰ ਹੋਇਆ ਤੇ ਸ਼ਾਇਰ ਜੇਐਮ ਸਾਦਕ ਇੱਥੇ ਕੀ ਲਿਖਦਾ? ਕਿੱਲੇ ਵਾਲਾ ਗੁੱਸਾ ਕੱਢ ਕੇ ਪੈਰੀ ਪਾਇਆ, ਉੱਚਾ ਕੀਤਾ ਸ਼ੰਭਲਾ ਪੱਗ ਨੂੰ ਲਾ ਕੇ ਮਾਇਆ। ਤੇਲ ਸਰੋਂ ਦਾ ਲਾ ਮੁੱਛਾਂ ਨੂੰ ਵੱਟ ਚੜਾਇਆ, ਚਾਵਾਂ ਨਾਲ ਬਾਪੂ ਦਾ ਵੀ ਰੂਪ ਸਵਾਇਆ। ਚਾਵਾਂ ਨਾਲ ਬਾਪੂ ਦਾ ਵੀ ਰੂਪ ਸਵਾਇਆ। ਮੇਰੇ ਦੋਸਤੋ ਬਜ਼ੁਰਗੋ, ਵਿਹੜੇ ਵਿੱਚ ਬੈਠਾ ਲਾੜਾ, ਜਿਹਨੂੰ ਚਾਚੀਆਂ ਤਾਈਆਂ ਮਾਸੀਆਂ ਮਾਮੀਆਂ ਫੁੱਫੀਆਂ ਨੇ ਨੋਟਾਂ ਦੇ ਹਾਰਾਂ ਨਾਲ ਲੱਦ ਦਿੱਤਾ ਤੇ ਬਾਪੂ ਨੇ ਸਿਰ ਤੇ ਸਿਹਰਾ ਰੱਖਣ ਦੀ ਰਸਮ ਕੀਤੀ ਤੇ ਭਾਬੀ ਨੇ ਵੀ ਆ ਕੇ ਸੁਰਮ ਸਲਾਈ ਲਾੜੇ ਦੀ ਅੱਖ ਵਿੱਚ ਪਾਈ ਤੇ ਲਾੜੇ ਦਾ ਰੂਪ ਲਿਸ਼ਕਾ ਮਾਰਨ ਲੱਗ ਪਿਆ। ਵਿਹੜੇ ਵਿੱਚ ਤੂਤੀਆਂ ਵਾਜਿਆਂ ਵਾਲੇ ਵੀ ਰੌਣਕਾਂ ਲਾਈ ਬੈਠੇ ਸਨ। ਆਖਰਕਾਰ ਵੇਲਾ ਆ ਗਿਆ ਕਿ ਜੰਝ ਵਿਦਿਆ ਹੋ ਗਈ। ਮੇਰੇ ਦੋਸਤੋ ਬਜ਼ੁਰਗੋ, ਇਸ ਤੋਂ ਅੱਗੇ ਕੀ ਹੁੰਦਾ ਹੈ ਇਹ ਅਸੀਂ ਤੁਹਾਨੂੰ ਦਾਸਤਾਨ ਦੇ ਦੂਸਰੇ ਹਿੱਸੇ 'ਚ ਦੱਸਾਂਗੇ। ਇਸ ਦੇ ਨਾਲ ਹੀ
ਸਾਦਕ ਪੱਟੀ, ਲਾਲਾ ਜੀ ਤੇ ਸ਼ਾਇਰ JM ਸਾਦਕ ਨੂੰ GS ਸਟੂਡੀਓ ਦੀ ਤਰਫੋਂ ਇਜਾਜ਼ਤ ਦਿਓ। ਰੱਬ ਰਾਖਾ, ਰੱਬ ਰਾਖਾ, ਰੱਬ ਰਾਖਾ।